ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ। ਰੋਡ ਸ਼ੋਅ ਕਹਿੰਦੇ ਐਨ ਮੌਕੇ ਤੇ ਰੱਦ ਹੋ ਗਿਆ ਜੀ ਸੀਐਮ ਮਾਨ ਦਾ। ਹਾਂਜੀ, ਵੇਖੋ ਇਸ ਸੀਐਮ ਦਾ ਰੋਡ ਸ਼ੋਅ ਜਿਹੜਾ ਸੀਗਾ ਉਹ ਆਪਣੇ ਇੱਥੇ ਹੈ ਨਹੀਂ ਸੀਗਾ, ਪੰਜਾਬ ਦੇ ਵਿੱਚ ਨਹੀਂ ਸੀਗਾ, ਇਹ ਹਿਮਾਚਲ ਦੇ ਵਿੱਚ ਸੀਗਾ। ਅੱਜ ਕੱਲ ਉੱਥੇ ਰੋਡ ਸ਼ੋਅ ਕਰ ਰਹੇ ਨੇ ਇਹ। ਤਾਂ ਇੱਥੇ ਤਾਂ ਰੋਡ ਤੇ ਕੀ ਹੁੰਦਾ, ਇੱਥੇ ਤਾਂ ਤੁਹਾਨੂੰ ਪਤਾ ਰੋਡ ਜਾਮ ਹੀ ਹੁੰਦੇ ਆ, ਉੱਥੇ ਰੋਡ ਸ਼ੋਅ ਕਰਦੇ ਆ। ਵੈਸੇ ਪਹਿਲਾਂ ਸਟੇਜ ਸ਼ੋਅ ਕਰਦੇ ਸੀ, ਅੱਜ ਕੱਲ ਇਹ ਰੋਡ ਸ਼ੋਅ ਕਰਦੇ ਆ। ਤਾਂ ਜਿਹੜਾ ਇੱਥੇ ਸਾਰਾ ਕੁਝ ਸ਼ੋਅ ਹੋ ਰਿਹਾ ਉਹਦੇ ਤੇ ਇਹਨਾਂ ਦਾ ਧਿਆਨ ਘੱਟ ਜਾਂਦਾ। ਤਾਂ ਬਹਰਹਾਲ ਗੱਲ ਕੀ ਹੈ ਕਿ ਇਹਨਾਂ ਦਾ ਜਿਹੜਾ ਸ਼ੋਅ ਰੱਦ ਹੋਇਆ ਉਹ ਇਸ ਕਰਕੇ ਹੋਇਆ ਕਿਉਂਕਿ ਉੱਥੇ ਸਾਬਕਾ ਫੌਜੀ ਪਹੁੰਚ ਗਏ ਸਨ, ਜਿਹੜੇ ਕਿ ਲੰਮੇ ਸਮੇਂ ਤੋਂ ਜੋ ਚੱਲਦੀ ਸੀ ਸਕੀਮ ਗਾਰਜੀਅਨਸ ਆਫ ਗਵਰਨੈਂਸ ਉਹਨੂੰ ਬੰਦ ਕਰਨ ਤੇ ਇਹਨਾਂ ਦੇ ਵਿਰੋਧ ਦੇ ਵਿੱਚ ਉਤਰੇ ਹੋਏ ਨੇ। ਉਹਨਾਂ ਨੇ ਬਹੁਤ ਸਾਰੇ ਪ੍ਰੋਟੈਸਟ ਪਹਿਲਾਂ ਵੀ ਕਰ ਰੱਖੇ ਆ। ਤਾਂ ਇਹਨਾਂ ਦਾ ਜਿਹੜਾ ਰੂਟ ਸੀਗਾ ਉਹ ਨਾਲਾਗੜ੍ਹ ਦੇ ਚੌਂਕੀ ਵਾਲਾ ਤੋਂ ਸ਼ੁਰੂ ਹੋ ਕੇ ਪੁਰਾਣੇ ਬੱਸ ਸਟੈਂਡ ਤੇ, ਮਤਲਬ ਕਿ ਪਾਰਟੀ ਦਾ ਜਿਹੜਾ ਇਹਨਾਂ ਦਾ ਨਾਲਾਗੜ੍ਹ ਦਾ ਦਫ਼ਤਰ ਹੈ ਉੱਥੋਂ ਤੱਕ ਨਿਕਲਣਾ ਸੀਗਾ। ਤਾਂ ਜਦੋਂ ਦੇਖਿਆ ਇਹਨਾਂ ਨੇ ਕਿ ਤੇ ਸਾਬਕਾ ਫੌਜੀ ਆ ਗਏ ਆ ਤੇ ਇਹਨਾਂ ਨੇ ਬਿੱਲੇ ਬੁੱਲੇ ਲਾ ਰੱਖੇ ਆ, ਹੁਣ ਉਹ ਦੂਜੇ ਅਧਿਆਪਕ ਜਥੇਬੰਦੀਆਂ ਵਾਲਿਆਂ ਨੂੰ ਤਾਂ ਇਹਨਾਂ ਨੇ ਕਹਿ ਦਿੱਤਾ ਸੀ ਪਹਾੜੀ ਦੇ ਟੱਟੂ ਆ। ਫੌਜੀਆਂ ਨੂੰ ਕੀ ਕਹਿਣਗੇ ਦੱਸੋ, ਫੌਜੀਆਂ ਨੂੰ ਕੀ ਕਹੋਗੇ? ਫੌਜੀਆਂ ਵਾਸਤੇ ਤਾਂ ਬਈ ਤੁਹਾਨੂੰ ਇੱਜ਼ਤ ਮਾਨ ਤਾਂ ਦੇਣਾ ਹੀ ਪਏਗਾ, ਬੇਸ਼ੱਕ ਤੁਸੀਂ ਉਹਨਾਂ ਨੂੰ ਨੌਕਰੀ ਨਹੀਂ ਦੇ ਰਹੇ। ਤਾਂ ਇਸ ਕਰਕੇ ਜਦੋਂ ਇਹਨਾਂ ਨੂੰ ਲੱਗਿਆ ਕਿ ਹਾਂ ਹੁਣ ਇੱਥੇ ਧੱਕਾ ਮੁੱਕੀ ਵੀ ਨਹੀਂ ਚੱਲਣੀ, ਉਦੋਂ ਖਬਰਾਂ ਚੱਲ ਗਈਆਂ ਇੱਥੇ ਕੋਈ ਐਸੀ ਵੈਸੀ ਹਰਕਤ ਨਹੀਂ ਚੱਲ ਸਕਦੀ, ਤਾਂ ਚੁੱਪ ਕਰਕੇ ਇਹਨਾਂ ਦੇ ਤਰਜਮਾਨ ਨੇ ਉੱਥੇ ਦੱਸਿਆ ਹਿਮਾਚਲ ਵਾਲੇ ਨੇ ਕਿ ਭਾਈ ਸੀਐਮ ਮਾਨ ਦਾ ਰੋਡ ਸ਼ੋਅ ਬੰਦ ਹੋ ਗਿਆ, ਉਹ ਕੈਂਸਲ ਹੋ ਗਿਆ ਤੇ ਹੁਣ ਉਹਨਾਂ ਦੀ ਜਗ੍ਹਾ ਰੋਡ ਸ਼ੋਅ ਕਰਨਗੇ ਜੋ ਇੱਕ ਹੋਰ ਇੱਥੋਂ ਪੰਜਾਬ ਤੋਂ ਵਜ਼ੀਰ ਨੇ ਗਗਨ ਅਨਮੋਲ ਜੀ। ਤਾਂ ਉਹ ਰੋਡ ਸ਼ੋਅ ਕਰਨਗੇ ਇਹਨਾਂ ਦੀ ਥਾਂ ਤੇ। ਤਾਂ ਤੁਸੀਂ ਇਹ ਦੇਖ ਲਓ ਕਿ ਮਹੀਨੇ ਝੁੱਗੇ ਚੋਂ ਜੇ ਵੇਖੋ ਤੇ 7-8 ਹੋਏ ਨੇ ਤੇ ਕਿੱਥੋਂ ਦੀਆਂ ਗੱਲਾਂ ਕਿੱਥੇ ਤੱਕ ਚਲੇ ਗਈਆਂ, ਕਿੱਥੋਂ ਦੀਆਂ ਗੱਲਾਂ ਕਿੱਥੋਂ ਤੱਕ ਚਲੇ ਗਈਆਂ। ਤਾਂ ਹੁਣ ਜਦੋਂ ਤੁਹਾਡਾ ਦਿੱਲੀ ਮਾਡਲ ਇੱਥੇ ਪੰਜਾਬ ਦੇ ਵਿੱਚ ਤੁਸੀਂ ਕਿਹਾ ਕਿ ਅਸੀਂ ਕਾਮਯਾਬ ਕਰ ਲਿਆ, ਹੁਣ ਸਵਾਦ ਤੇ ਤਾਂ ਸੀਗਾ ਕਿ ਪੰਜਾਬ ਮਾਡਲ ਜਿਹੜਾ ਹੈ ਨਾ ਉਹ ਲੋਕ ਉੱਥੇ ਪ੍ਰਚਾਰਨ ਜਾਂਦੇ ਤੁਹਾਡੇ ਉਹ ਜਿਹੜੇ ਜਾਂਦੇ ਨੇ ਉੱਥੇ ਸਮਰਥਕ ਜਾਂਦੇ ਨੇ, ਉਹ ਤਾਂ ਲੜਦੇ ਨੇ ਕਿ ਉਹ ਫਲਾਣਾ ਗਿਆ ਚੱਲਾ ਰੇਲ ਗੱਡੀ ਤੇ ਮੈਨੂੰ ਨਹੀਂ ਲੈ ਕੇ ਗਿਆ, ਮੈਂ ਨਹੀਂ ਅਗਲੀ ਵਾਰ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਹੈਲਪ ਕਰਨੇ ਆ ਗਈ। ਤਾਂ ਮਤਲਬ ਕਿ ਜਿਹੜੇ ਲੋਕ ਆਪ ਮੁਹਾਰੇ ਜਾਂਦੇ ਕਿ ਹਾਂ ਯਾਰ ਸਾਡੇ ਇੱਥੇ ਦੇਖੋ ਪੰਜਾਬ ਦੇ ਵਿੱਚ ਕਿਆ ਕੁਛ ਹੋ ਰਿਹਾ। ਕਿਉਂਕਿ ਨਾ ਤਾਂ ਇਹਨਾਂ ਨੇ ਦੇਖੋ 2 ਵੱਡੇ 3 ਐਲਾਨ ਕੀਤੇ ਸੀਗੇ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਐਲਾਨ ਜਿਹੜਾ ਸੀਗਾ ਉਹ ਸੀਗਾ ਪੁਰਾਣੀ ਪੈਨਸ਼ਨ ਸਕੀਮ ਦਾ। ਤਾਂ ਤੁਸੀਂ ਦੇਖੋ ਕਿ ਪੁਰਾਣੀ ਪੈਨਸ਼ਨ ਸਕੀਮ ਦਾ ਹੁਣ ਤੱਕ ਇਹ ਨੋਟੀਫਿਕੇਸ਼ਨ ਵੀ ਜਾਰੀ ਨਹੀਂ ਕਰ ਸਕੇ। ਤਾਂ ਫਾਇਦਾ ਉਹਨਾਂ ਨੇ ਲੈਣਾ ਸੀਗਾ, ਸੋ ਹਾਲ ਦੀ ਘੜੀ ਲੈ ਲਿਆ, ਪਰ ਉਹ ਯੋਜਨਾ ਜਿਹੜੀ ਆ ਹਲੇ ਪੂਰੀ ਨੇਪਰੇ ਨਹੀਂ ਚੜੀ। ਸੋ ਸਾਬਕਾ ਫੌਜੀਆਂ ਦਾ ਗੁੱਸਾ ਜਿਹੜਾ ਵੇਖ ਕੇ ਇਹਨਾਂ ਨੂੰ ਸਪਸ਼ਟ ਤੌਰ ਤੇ ਕਹਿ ਲਓ ਕਿ ਆਪਣਾ ਰੋਡ ਸ਼ੋਅ ਟਲਣਾ ਪਿਆ।